ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1838 ਚ ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਜਿਹੜਾ ਯਤੀਮ ਬੱਚਾ ਔਰ ਇੰਗਲੈਂਡ ਚ ਕਿਸ ਸੰਘਰਸ਼ ਚੋਂ ਫਿਰ ਗੁਜ਼ਰਿਆ, ਉਹਨਾਂ ਦਾ ਜਨਮ ਹੋਇਆ ਮਹਾਰਾਜਾ ਰਣਜੀਤ ਸਿੰਘ ਔਰ ਮਹਾਰਾਣੀ ਜਿੰਦ ਕੌਰ ਦੇ ਘਰ ਜੀ। 1926 ਚ SGPC ਦੀ ਪਹਿਲੀ ਚੋਣ ਹੋ ਕੇ ਹਟੀ ਸੀ। ਉਹਨਾਂ ਦਾ ਪਹਿਲਾ ਇਜਲਾਸ ਅੱਜ ਦੇ ਦਿਨ ਟਾਊਨ ਹਾਲ ਅੰਮ੍ਰਿਤਸਰ ਦੇ ਵਿੱਚ ਹੋਇਆ। 1985 ਚ ਅੱਜ ਦੇ ਦਿਨ ਅਰਜਨ ਦਾਸ ਦਿੱਲੀ ਦੇ ਵਿੱਚ, ਜਿਨ੍ਹਾਂ ਕਾਤਲਾਂ ਦੇ ਨਾਂ ਈਵਨ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ ਨੇ ਸਾਹਮਣੇ ਲਿਆਂਦੇ, ਉਹਨਾਂ ਦੇ ਵਿੱਚ ਲਲਿਤ ਮਾਖਨ, ਉਹਦੀ ਘਰਵਾਲੀ ਗੀਤਾਂਜਲੀ, ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਮੇਨ ਰੋਲ ਅਦਾ ਕੀਤੇ ਸੀ, ਉਹ ਕੁਛ ਦਿਨ ਪਹਿਲਾਂ ਮਾਰੇ ਗਏ ਸੀ। ਅੱਜ ਦੇ ਦਿਨ ਅਰਜਨ ਦਾਸ, ਜਿਹਨੇ ਕਿ ਦਿੱਲੀ 'ਚ ਕਾਤਲ ਭੀੜਾਂ ਨੂੰ ਲੀਡ ਕੀਤਾ ਸੀ, ਕਾਂਗਰਸ ਦਾ ਇਹ ਵੱਡਾ ਲੀਡਰ ਰਾਜੀਵ ਗਾਂਧੀ ਦੇ ਨਿੱਜੀ ਤੌਰ ਤੇ ਨੇੜੇ, ਉਸ ਨੂੰ ਸਜ਼ਾ ਯਾਫਤਾ ਕੀਤਾ ਜੀ। ਔਰ 1991 ਚ ਅਸੀਂ 2 ਦਿਨ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਕਿਵੇਂ ਅਜੀਤ ਤੇ ਪੂਲੇ ਨੇ, ਜਿਹੜਾ ਸੁਮੇਧ ਸੈਣੀ ਦਾ ਭਰਾ ਬਣਿਆ ਹੋਇਆ ਸੀ, ਭਾਈ ਬਲਵਿੰਦਰ ਸਿੰਘ ਜਟਾਣਾ, ਉਹਨਾਂ ਦੇ ਘਰ ਨੂੰ ਅੱਗ ਲਾ ਕੇ ਉਹਨਾਂ ਦੀ ਬਿਰਧ ਦਾਦੀ, ਭਤੀਜੀ, ਘਰ ਦੇ 8-9 ਜੀ ਜਿਹੜੇ ਨੇ ਸ਼ਹੀਦ ਕੀਤੇ ਸੀ। ਲੇਕਿਨ ਅੱਜ ਦੇ ਦਿਨ ਭਾਈ ਬਲਵਿੰਦਰ ਸਿੰਘ ਚਟਾਨ ਔਰ ਉਹਨਾਂ ਦੇ ਨਾਲ ਚਰਨਜੀਤ ਸਿੰਘ ਚੰਨਾ, ਜਿਹੜੇ ਬੇਸ਼ੱਕ ਅਮਰੀਕਾ 'ਚ ਪਹਿਲਾਂ ਆਏ 1988-89 'ਚ, ਪਰ ਉੱਥੇ ਉਹਨਾਂ ਦਾ ਜੀ ਨਹੀਂ ਲੱਗਾ। ਉਹਨਾਂ ਨੇ ਕਿਹਾ ਜੀ ਨਹੀਂ, ਮੇਰਾ ਸਾਥੀ ਭਾਈ ਬਲਵਿੰਦਰ ਸਿੰਘ ਜਟਾਣਾ, ਅਸੀਂ ਕੌਮੀ ਆਜ਼ਾਦੀ ਲਈ ਤੁਰੇ ਔਰ ਅਸੀਂ ਹੁਣ ਜਿਹੜਾ ਮੈਂ ਸ਼ਹੀਦੀ ਪਾਉਣੀ, ਇੱਥੋਂ ਆ ਕੇ ਉਹ ਵਾਪਸ ਚਲੇ ਗਏ। ਸੋ ਉਸ ਸਭ ਦੇ ਬਾਵਜੂਦ ਕਿ ਉਹਨਾਂ ਨੇ ਉੱਥੇ ਬਹੁਤ ਵੱਡੀ ਸੇਵਾ ਕੀਤੀ ਹੈ। ਅਸੀਂ ਕੁਛ ਚੀਜ਼ਾਂ, ਸਾਡਾ ਫਾਰਮੈਟ ਜਾਂ ਸਾਨੂੰ ਕੁਝ ਰੁਕਾਵਟਾਂ ਨੇ, ਅਸੀਂ ਡਿਸਕਸ ਨਹੀਂ ਕਰ ਸਕਦੇ, ਲੇਕਿਨ ਬਹੁਤ ਵੱਡੀ ਸੰਘਰਸ਼ ਦੀ ਸੇਵਾ ਇਹਨਾਂ ਦੋਨਾਂ ਨੌਜਵਾਨਾਂ ਨੇ ਕੀਤੀ ਹੈ। ਔਰ ਅੱਜ ਦੇ ਦਿਨ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ, ਜਦੋਂ ਕਿ ਆਪਣੀ ਗੱਡੀ ਦੇ ਵਿੱਚ ਇੱਕ ਪਾਸੇ ਨੂੰ ਜਾ ਰਹੇ ਸੀ, ਘਿਰ ਗਏ। ਉਹਨਾਂ ਨੇ ਮੁਕਾਬਲਾ ਕੀਤਾ ਪੁਲਿਸ ਦਾ, ਜਿੰਨਾ ਅਸਲਾ ਹਥਿਆਰ ਸੀ ਉਹਦੇ ਨਾਲ, ਜਦੋਂ ਮੁੱਕ ਗਿਆ ਅਸਲਾ ਵੀ, ਔਰ ਫਿਰ ਉਹਨਾਂ ਨੇ ਸਾਇਨਾਈਡ ਖਾ ਕੇ ਇਹਨਾਂ ਦੋਨਾਂ ਸਿੰਘਾਂ ਨੇ ਸ਼ਹੀਦੀ ਜਾਮ ਪੀਤਾ। 24-25 ਸਾਲਾਂ ਦਾ ਮੁੰਡਾ, ਦੋਨੋਂ ਹੀ ਇਹ ਨੌਜਵਾਨ ਬੜੇ ਗਰੀਬ ਘਰਾਂ ਚੋਂ, ਜਿਨ੍ਹਾਂ ਨੂੰ ਆਮ ਲੋਕ ਜਦੋਂ ਅੱਜ ਅਸੀਂ ਵੱਡੀਆਂ ਇਹ ਮਹਿਲਾਂ ਵਾਲੇ ਔਰ ਪੈਸੇ ਵਾਲੇ ਧਨਾੜ ਸਿੱਖਾਂ ਨੂੰ ਦੇਖਦੇ, ਔਰ ਇਹ ਪਾਰਟ ਸਾਹਮਣੇ ਆਉਂਦਾ ਹੈ ਕਿ ਵਾਕਈ ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਔਰ ਇਸ ਸੰਘਰਸ਼ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਇਸ ਛੋਟੀ ਜਿਹੜੇ ਕਿਰਤੀ ਗੁਰਸਿੱਖ ਨੇ, ਉਹਨਾਂ ਪਰਿਵਾਰਾਂ ਨੇ ਪਾਇਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਜਿਹੜਾ 1571 ਦੇ ਵਿੱਚ ਅੱਜ ਦੇ ਦਿਨ ਕੈਥੋਲਿਕ ਈਸਾਈਆਂ ਨੇ ਕੂ ਕੀਤਾ ਸਕਾਟਲੈਂਡ 'ਚ। LA ਸ਼ਹਿਰ, ਜਿਹੜਾ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ, 1781 ਦੇ ਵਿੱਚ ਇਸ ਸ਼ਹਿਰ ਦੀ ਫਾਊਂਡੇਸ਼ਨ ਰੱਖੀ ਗਈ। 1813 'ਚ ਪਹਿਲਾ ਅਮਰੀਕਾ ਦੇ ਵਿੱਚ ਧਾਰਮਿਕ ਜਿਹੜਾ ਪਬਲੀਕੇਸ਼ਨ ਕ੍ਰਿਸਚੀਅਨ ਆਬਜ਼ਰਵਰ, ਉਹ ਪਬਲਿਸ਼ ਹੋਈ। 1864 'ਚ ਮੋਬਿਲ ਐਲਾਬਾਮਾ 'ਚ ਬ੍ਰੈਡ ਦੀ ਇੰਨੀ ਕਮੀ ਸੀ ਕਿ ਉੱਥੇ ਰਾਈਟਿੰਗ ਹੋ ਗਈ, ਦੰਗੇ ਹੋ ਗਏ ਬ੍ਰੈਡ ਦੇ ਪਿੱਛੇ ਜੀ। 1882 'ਚ ਪਹਿਲਾ ਡਿਸਟ੍ਰਿਕਟ ਨਿਊਯਾਰਕ ਦਾ ਸੀ ਪਰਲ ਸਟਰੀਟ, ਜਿੱਥੇ ਇਲੈਕਟ੍ਰਿਸਿਟੀ ਲੱਗੀ, ਬਿਜਲੀ ਆਈ। 1885 'ਚ ਪਹਿਲਾ ਜਿਹੜਾ ਇਸ ਸਾਰੇ ਪਾਰਟ ਦੇ ਨਾਲ ਜੁੜਿਆ ਹੀ ਜਿਹੜਾ ਕੈਫੇਟੇਰੀਆ, ਜੇ ਬਿਜਲੀ ਆਈ ਦੇ ਨਾਲ ਕੈਫੇਟੇਰੀਆ, ਨਿਊਯਾਰਕ ਦੇ ਵਿੱਚ ਪਹਿਲਾ ਕੈਫੇਟੇਰੀਆ ਇਲੈਕਟ੍ਰਿਸਿਟੀ ਲੱਗਣ ਤੋਂ 3 ਸਾਲ ਬਾਅਦ 1885 'ਚ ਖੁੱਲ੍ਹਿਆ। 1939 ਦੇ ਵਿੱਚ ਨੀਦਰਲੈਂਡ ਔਰ ਬੈਲਜੀਅਮ ਨੇ ਇਹ ਡਿਕਲੇਅਰ ਕੀਤਾ ਕਿ ਨਾ ਅਸੀਂ ਜਰਮਨੀ ਜਾਪਾਨ ਦੇ ਨਾਲ ਹੈ, ਨਾ ਅਸੀਂ ਇੰਗਲੈਂਡ ਰਸ਼ੀਆ ਦੇ ਨਾਲ, ਅਸੀਂ ਨਿਊਟਰਲ ਹੈ ਜੀ। 1950 ਦੇ ਵਿੱਚ ਪਹਿਲਾ ਹੈਲੀਕਾਪਟਰ ਰੈਸਕਿਊ ਇੱਕ US ਪਾਇਲਟ ਦਾ ਐਨੀਮੀ ਲਾਈਨਸ ਦੇ ਪਿੱਛੇ ਜਾ ਕੇ ਇਹ ਕੀਤਾ ਗਿਆ। 2012 ਦੇ ਵਿੱਚ ਸਾਇੰਟਿਸਟ ਨੇ ਇਸ ਕਿਸਮ ਦਾ ਮੈਜਿਕ ਕਾਰਪੈਟ ਕ੍ਰੀਏਟ ਕੀਤਾ, ਜਿਹਦੇ 'ਚ ਉਹਨਾਂ ਨੇ ਆਪਟੀਕਲ ਫਾਈਬਰ ਇਸਤੇਮਾਲ ਕੀਤਾ, ਔਰ ਉਹਨਾਂ ਨੇ ਕਿਹਾ ਕਿ ਜਿਹੜੇ ਐਲਡਰਲੀ ਬੰਦੇ ਨੇ ਜਦੋਂ ਇਸ ਦੇ ਉੱਤੇ ਤੁਰਨਗੇ ਤੇ ਉਹ ਡਿੱਗਣਗੇ ਨਹੀਂ। ਮੈਂ ਵੈਸੇ ਦੇਖਿਆ ਨਹੀਂ ਹੈ ਕਿੱਥੇ ਹੈ, ਪਰ ਮੈਂ ਜਦੋਂ ਰਿਸਰਚ ਲੱਭਿਆ ਮੈਂ ਕਿਹਾ ਇਹ ਵੀ ਬੜੀ ਚੰਗੀ ਗੱਲ ਹੈ ਬਜ਼ੁਰਗਾਂ ਦੇ ਲਈ। ਹਾਲਾਂਕਿ ਅੱਜ ਹੀ ਟ੍ਰਿਬਿਊਨ ਦੇ ਵਿੱਚ ਇੱਕ ਆਰਟੀਕਲ ਸੀ ਜਿਹਦੇ 'ਚ ਸ਼ਾਇਦ ਪ੍ਰਭਜੋਤ ਸਿੰਘ ਨੇ ਲਿਖਿਆ, ਉਹਨੇ ਕਿਹਾ ਜੀ ਮੈਂ ਟੋਰਾਂਟੋ ਆਇਆ, 에ਅਰਪੋਰਟ ਤੇ ਦੇਖਿਆ, 에ਅਰਪੋਰਟ ਤੋਂ ਅੱਗਿਓਂ ਪਿੱਛੋਂ ਅੱਗੇ ਤੱਕ ਵੀਲ ਚੇਅਰਾਂ ਤੇ ਬਹੁਤੇ ਬੰਦੇ ਆਪਣੇ, ਕਹਿੰਦੇ ਗੁਰਦੁਆਰੇ ਗਿਆ ਲੰਗਰ ਹਾਲ 'ਚ, ਫਿਰ ਕਹਿੰਦਾ ਬਹੁਤੀਆਂ ਬੀਬੀਆਂ ਵੀਲ ਚੇਅਰ ਤੇ ਹੁੰਦੀਆਂ, ਲੰਗਰਾਂ 'ਚ ਵੀ ਬੈਠੀਆਂ, ਪ੍ਰੇਅਰ ਹਾਲ 'ਚ ਵੀ ਬੈਠੀਆਂ। ਫਿਰ ਉਹਨੇ ਕਿਹਾ ਵੀ ਇਹ ਕੀ ਗੱਲ ਹੈ,
ਵੀ ਇਹ ਕਹਿੰਦਾ ਇਹ ਤਾਂ ਨਹੀਂ ਕਿਤੇ ਵੀ ਜਿਹੜੇ ਆਉਂਦੇ ਨੇ ਜਹਾਜ਼ਾਂ ਤੇ ਇਮੀਗ੍ਰੇਸ਼ਨ ਫਾਸਟ ਹੁੰਦੀ ਹੈ, ਜਿਹੜੇ ਵੀਲ ਚੇਅਰ ਤੇ ਹੋਣ ਤੇ ਉਹ ਸਾਰੇ ਵੀਲ ਚੇਅਰ ਲੈ ਲੈਂਦੇ। ਕਹਿੰਦੇ ਅਜੇ ਉਹਦੀ ਫੀਸ ਨਹੀਂ ਰੱਖੀ ਵੀਲ ਚੇਅਰ ਦੀ, ਜਿੱਦਾਂ ਜਹਾਜ਼ਾਂ ਨੇ ਰੱਖਦਾ ਕਹਿੰਦਾ ਅੱਧੇ ਤੁਰਨ ਲੱਗ ਜਾਣਗੇ। ਸੋ ਫਿਰ ਪਰ ਉਹਨੇ ਫਿਕਰ ਵੀ ਕੀਤਾ ਵੀ ਸਾਡੀਆਂ ਬੀਬੀਆਂ ਮੁਟਿਆਰਾਂ ਜਿਹੜੀਆਂ ਹੈਲਥੀ ਮੰਨੀਆਂ ਜਾਂਦੀਆਂ ਸੀ ਉਹਨਾਂ ਨੂੰ ਕੀ ਹੋ ਗਿਆ, ਵੀਲ ਚੇਅਰ ਤੇ ਹੈ। ਮੈਂ ਕਿਹਾ ਜੀ ਇਹ ਕੈਨੇਡਾ ਲੱਗ ਗਿਆ, ਕੈਨੇਡਾ ਲੱਗ ਗਿਆ ਜੀ ਡਾਕਟਰ ਸਾਹਿਬ। ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 96 ਨੂੰ ਚੁਣਿਆ ਜੀ। ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਏ, ਪਰਮ ਅਦਭੁਤ ਗਤ ਆਤਮ ਤਰੰਗ ਹੈ। ਇਤ ਤੇ ਦ੍ਰਿਸ਼ਟ ਸੁਰਤ ਸ਼ਬਦ ਵਿਸਰਜਤ, ਉਤ ਤੇ ਬਿਸਮ ਅਸਚਰਜ ਪ੍ਰਸੰਗ ਹੈ। ਦੇਖੈ ਸੋ ਦਿਖਾਵੇ ਕੈਸੇ, ਸੁਨੋ ਸੋ ਸੁਨਾਵੇ ਕੈਸੇ, ਚਾਖੇ ਸੋ ਬਤਾਵੇ ਕੈਸੇ, ਰਾਗ ਰਸ ਰੰਗ ਹੈ। ਅਕਥ ਕਥਾ ਬਿਨੋਦ ਅੰਗ ਅੰਗ ਥਕਤ ਹੋਏ, ਹੀਰਤ ਹੈਰਾਨੀ ਬੂੰਦ ਸਾਗਰ ਸਬੰਗ ਹੈ। ਜੀ। ਬ੍ਰਿਜ ਭਾਸ਼ਾ ਤੋੜ ਕੇ ਪੜੋ ਤੇ ਥੋੜਾ ਜਿਹਾ ਫਿਰ ਸਮਝ ਆ ਜਾਂਦੇ, ਨਹੀਂ ਤਾਂ ਲੱਗਦਾ ਇਹ ਤਾਂ ਸੰਸਕ੍ਰਿਤ ਹੈ ਜੀ। ਪਰ ਬ੍ਰਿਜ ਭਾਸ਼ਾ ਆਪਣੇ ਆਪ 'ਚ ਇੱਕ ਲਿਟਰਰੀ ਜ਼ੁਬਾਨ ਸੀ ਉਸ ਜ਼ਮਾਨੇ ਦੀ। ਸੋ ਭਾਈ ਸਾਹਿਬ ਜਿਵੇਂ ਉਹਨਾਂ ਦਾ ਸਟਾਈਲ ਹੈ, ਕਹਿਣ ਦਾ ਅੰਦਾਜ਼, ਪਰ ਕਨਕਲੂਜਨ ਰੱਬ ਦਾ ਪਿਆਰ, ਗੁਰੂ ਦਾ ਪਿਆਰ, ਆਪਾ ਸਮਰਪਣ ਗੁਰੂ ਦੇ ਅੱਗੇ। ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਏ, ਕਿ ਜਿਹੜਾ ਸਿੱਖ ਗੁਰੂ ਦੇ ਨਿਰੰਕਾਰ ਦੇ ਪਿਆਰ ਰੂਪੀ ਅੰਮ੍ਰਿਤ ਨੂੰ ਪੀਂਦਾ, ਉਸ ਖਜ਼ਾਨੇ ਨੂੰ, ਨਿਧਾਨ ਪਿਆਰ ਦੇ ਖਜ਼ਾਨੇ ਨੂੰ ਜਿਹੜਾ ਆਪਣੇ ਅੰਦਰ ਵਸਾਉਂਦਾ, ਉਹ ਪੂਰਨ ਹੋ ਜਾਂਦਾ ਹੈ, ਉਹਦੇ ਅੰਦਰ ਮੁਕੰਮਲ ਪੁਣਾ ਆ ਜਾਂਦਾ ਹੈ। ਪਰਮ ਅਦਭੁਤ, ਫਿਰ ਉਸ ਇਨਸਾਨ ਜਿਹਦੇ ਅੰਦਰ ਉਹ ਪਿਆਰ ਦਾ ਸੋਮਾ ਚਸ਼ਮਾ ਵਗਦਾ ਹੈ ਰੱਬ ਦੇ, ਉਸ ਦਾ ਸਭ ਕੁਝ ਹੀ ਬੜਾ ਅਦਭੁਤ ਹੁੰਦਾ। ਦੂਜਿਆਂ ਨੂੰ ਲੱਗਦਾ ਹੈ ਕਿ ਵੀ ਇਹ ਇੱਕ ਬਾਕੀਆਂ ਨਾਲੋਂ ਵੱਖਰਾ ਹੈ। ਗਤ ਆਤਮ ਤਰੰਗ ਹੈ, ਕਿ ਉਸ ਦੀ ਆਤਮਾ ਇੱਕ ਉੱਚੀ ਤਰੰਗ ਦੇ ਉੱਤੇ ਹੁੰਦੀ ਹੈ, ਇੱਕ ਐਕਸਟੈਸੀ 'ਚ ਹੁੰਦੀ ਹੈ, ਇੱਕ ਆਮ ਪੱਧਰ ਨਹੀਂ ਹੁੰਦਾ ਜੀ। ਇਤ ਤੇ ਦ੍ਰਿਸ਼ਟ ਸੁਰਤ ਸ਼ਬਦ ਵਿਸਰਜਤ, ਉਸ ਦੀ ਸੁਰਤ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜੀ ਹੁੰਦੀ ਹੈ, ਤੇ ਫਿਰ ਇਹ ਦ੍ਰਿਸ਼ਟੀ ਜਿਹੜੀ ਹੈ ਉਹ ਦੁਨਿਆਵੀ ਚੀਜ਼ਾਂ ਨਾਲੋਂ ਟੁੱਟ ਜਾਂਦੀ ਹੈ। ਉਸ ਦੇ ਅੰਦਰ ਹਮੇਸ਼ਾ ਉਸ ਪਿਆਰੇ ਦੀ ਯਾਦ ਹੁੰਦੀ ਹੈ। ਉਤ ਤੇ ਬਿਸਮ ਅਸਚਰਜ ਪ੍ਰਸੰਗ ਹੈ, ਜਦੋਂ ਇਤ ਤੋਂ ਟੁੱਟੇ ਤੇ ਉਤ ਵੱਲ ਗਏ, ਤੇ ਉਤ ਤੇ ਫਿਰ ਬਿਸਮ, ਉਹ ਜਿਹੜਾ ਆਨੰਦਦਾਇਕ ਐਕਸਪੀਰੀਅੰਸ ਹੈ, ਐਸਟੋਨਿਸ਼ਿੰਗ ਸੈਂਸੇਸ਼ਨ, ਉਸ ਦੇ ਅੰਦਰ ਹਮੇਸ਼ਾ ਰਹਿੰਦੀ ਹੈ। ਦੇਖੈ ਸੋ ਦਿਖਾਵੇ ਕੈਸੇ, ਸੁਨੋ ਸੋ ਸੁਨਾਵੇ ਕੈਸੇ। ਹੁਣ ਜਿਹੜੀ ਉਸ ਦੀਆਂ ਅਦਭੁਤ ਤਰੰਗਾਂ, ਪ੍ਰੇਮ ਦਾ ਰੰਗ, ਉਸ ਦੀ ਮਸਤੀ ਹੈ, ਉਹਨੂੰ ਉਹ ਕਿਵੇਂ ਕਿਸੇ ਨੂੰ ਦਿਖਾ ਸਕਦਾ ਹੈ? ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਗੂੰਗੇ ਨੂੰ ਗੁੜ ਦਿਓ, ਉਹਦੇ ਚਿਹਰੇ ਤੋਂ ਤੁਹਾਨੂੰ ਆਨੰਦ ਲੱਗੇਗਾ ਵੀ ਖੁਸ਼ ਹੈ, ਮਿੱਠਾ ਸਭ ਨੂੰ ਚੰਗਾ ਲੱਗਦਾ। ਹੁਣ ਗੂੰਗਾ ਕੀ ਕਹੇਗਾ ਵੀ ਇਹਦਾ ਕੀ ਸਵਾਦ ਹੈ? ਸੋ ਭਾਈ ਸਾਹਿਬ ਕਹਿੰਦੇ ਨੇ ਦੇਖਿਆ ਸੋ ਦਿਖਾਵੇ ਕੈਸੇ, ਵੀ ਇਸ ਕਿਸਮ ਦਾ ਉਹ ਕਿਵੇਂ ਦਿਖਾ ਸਕਦਾ ਹੈ ਕਿ ਉਹ ਕੀ ਉਸਨੇ ਪਾ ਲਿਆ। ਸੁਨੇ ਸੋ ਸੁਨਾਵੇ ਕੈਸੇ, ਉਹ ਕਿਹਨੂੰ ਸੁਣਾਏ? ਤੇ ਜੇ ਸੁਣਾਏਗਾ ਵੀ ਕਿਸੇ ਨੂੰ, ਤੇ ਜਿਹਨੇ ਉਹ ਅਨੁਭਵ ਹੀ ਨਹੀਂ ਕੀਤਾ ਉਹਨੂੰ ਕੀ ਪਤਾ ਹੋਏਗਾ ਵੀ ਇਹ ਕਿਸ ਆਨੰਦ 'ਚ ਹੈ। ਚਾਖੇ ਸੋ ਬਤਾਵੇ ਕੈਸੇ, ਰਾਗ ਰਸ ਰੰਗ ਹੈ, ਕਿ ਉਹ ਹੁਣ ਕਿਸੇ ਨੂੰ ਕਿਵੇਂ ਚਖਾਏ ਕਿ ਉਹ ਕਿਸ ਰੰਗ ਦੇ ਵਿੱਚ, ਕਿਸ ਰਸ ਦੇ ਵਿੱਚ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਅਕਥ ਕਥਾ ਬਿਨੋਦ ਅੰਗ ਅੰਗ ਥਕਤ ਹੋਏ, ਕਿ ਉਹਦਾ ਜਿਹੜਾ ਬਿਨੋਦ ਹੈ, ਉਸ ਦੀ ਐਕਸਟੈਸੀ ਹੈ, ਜੋਏ ਹੈ, ਚੜ੍ਹਦੀ ਕਲਾ ਦੀ ਤਰੰਗ ਹੈ, ਅਕਥ ਕਥਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੰਗ ਅੰਗ ਥਕਤ ਹੋਏ, ਅੰਦਰ ਤਾਂ ਉਹਦੇ ਤਰੰਗ ਹੈ, ਪਰ ਉਹਦੇ ਸਰੀਰ ਦਾ ਹਰ ਅੰਗ ਵੀ ਰਿਲੈਕਸਡ ਹੁੰਦਾ ਹੈ, ਉਸ ਦੇ ਵਿੱਚ ਸਹਿਜ ਹੁੰਦਾ ਹੈ। ਥਕਣ ਦਾ ਮਤਲਬ ਇਹ ਨਹੀਂ ਵੀ ਥੱਕਿਆ ਹੁੰਦਾ, ਇਸ ਦਾ ਮਤਲਬ ਹੈ ਕਿ ਪੀਸ ਵਿਦ ਇਟਸੈਲਫ ਹੁੰਦਾ ਹੈ। ਹੀਰਤ ਹੈਰਾਨੀ ਬੂੰਦ ਸਾਗਰ ਸਬੰਗ ਹੈ। ਹੀਰਤ ਹੈਰਾਨੀ ਕਿ ਉਸ ਦੇ ਅੰਦਰ ਇੱਕ ਅਚਰਜਤਾ, ਇੱਕ ਅਦਭੁਤਤਾ ਹੁੰਦੀ ਹੈ। ਬੂੰਦ ਸਾਗਰ ਸਰਬੰਗ ਹੈ, ਤੇ ਉਸ ਦੀ ਹਾਲਤ ਇਵੇਂ ਹੀ ਹੁੰਦੀ ਹੈ ਜਿਵੇਂ ਪਾਣੀ ਦੀਆਂ ਬੂੰਦਾਂ ਸਮੁੰਦਰ ਦੇ ਵਿੱਚ, ਉਹ ਸਾਰੇ ਸਮੁੰਦਰ ਦਾ ਹੀ ਹਿੱਸਾ ਬਣ ਜਾਂਦੀਆਂ ਨੇ। ਉਹ ਗੁਰੂ ਕਾ ਪਿਆਰਾ, ਨਿਰੰਕਾਰ ਦਾ ਪ੍ਰੇਮੀ, ਪ੍ਰੇਮ ਰਸ 'ਚ ਭਰਿਆ ਗੁਰਸਿੱਖ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਹਰ ਜਨ ਐਸੇ ਚਾਹੀਏ
जैसा ਹਰ ਹੀ ਹੋ। हर ही हुए। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।